उसामा भाई आए जी चिश्तियां तो 650 किलोमीटर सफर करके 6.5 घंटे आपस में बैठे थोड़ा एक घटा लेना इन्ना भी नहीं भाई मैं कड़ा भी वो पानी साइड पे सुट्टे घंटे दसने सी मैं किलोमीटर का हां 6 घंटे you seen me camera video film TV Yes, I have. oh okay ਵੰਡਰਫੁਲ ਵੰਡਰਫੁਲ बिल्कुल ਯੂਕੇ ਦੇ what have you okay yes oh yeah I love you हो गया ਇੰਨਾ ਕਹਿਣਾ ਹੁੰਦਾ हो गई गल ਅੱਛਾ ਹੋਰ ਕੀ ਗੱਲ ਹੋਈ ਭਾਜੀ ਕੀ ਗੱਲ ਹੋਈ बस deal हो गई. ਨਹੀਂ ਇੰਗਲਿਸ਼ ਚ Oh, deal is gone. डोन यार ਹੁਣ ਤੱਕ ਡਨ ਸੁਣਦੇ ਆ ਇਹ ਡੋਨ ਸ਼ਾਇਦ ਉਹਦੇ ਡੋਨ ਕਹਿੰਦੇ ਹੋ ਸਾਡੇ ਦੋਨੋਂ ਬੱਟਾ ਕਹਿੰਦੇ ਆ ਨਹੀਂ ਆਣਗੇ ਦੁਬਾਰਾ ਜੀ ਅਸੀਂ ਖੁੱਲਾ ਟਾਈਮ ਹੋਊਗਾ ਨਾ ਸਾਰਿਆਂ ਨੂੰ ਮਿਲ ਸਕਦੇ ਹੋਣਗੇ ਨਾਲੇ ਉਹ ਹਾਂਜੀ ਹਾਂਜੀ ਪਰਿਵਾਰ ਦੇ ਘਰ ਲੈ ਕੇ ਜਾਵਾਂਗੇ ਮਾਂ ਜੀ ਨਾਲ ਆਪਣੀ ਨਾਲ ਮਿਲਾਉਂਗਾ ਮੈਂ ਹਾਂਜੀ ਹਾਂਜੀ ਜ਼ਰੂਰ ਤੇ ਘਰਦਿਆਂ ਨਾਲ ਮਿਲਾਉਂਗਾ ਆਪਣੇ ਬਾਪੂ ਜੀ ਨਾਲ ਸਾਰਿਆਂ ਨਾਲ ਮਿਲਾਉਂਗਾ ਹੈ ਠੀਕ ਹੈ ਜਾਓ ਫੇ ਤੁਸੀਂ ਨਾਲ ਹੀ ਲਾ ਦੂੰਗੀ ਸਾਡੇ ਜੀ ਬੱਸ ਇੱਥੇ ਚੱਲਦੀ ਆ ਹਾਂਜੀ ਉਹ ਹੈ ਤਾਂ ਸਵਾਰੀਆਂ ਢੋਣ ਵਾਲੀ ਲਾਰੀ ਆ 72 ਸੀਟਾਂ ਹੋਣੀਆਂ 72 ਸੀਟਾਂ 72 ਸੀਟਾਂ ਲੱਗੀਆਂ ਉਹਦੇ ਅੱਛਾ ਜੀ ਹਾਂਜੀ ਸੀਟਾਂ ਤੇ ਬੰਦੇ ਬਹਿਣੇ ਆ ਸਰਦਾਰ ਜੀ ਉਹ ਉੱਥੇ ਸਫਾ ਵਿਛਾਈਆਂ ਹੋਣੀਆਂ ਸੀਟਾਂ ਤੇ ਆਰਾਮ ਹੈ ਨਹੀਂ ਮਕੈਨ ਤੋਂ ਭਾਵ ਸੀ ਉਹਦਾ 55 50 ਸੀਟਾਂ ਹੁੰਦੀਆਂ 72 ਹੈ ਬਾਬਾ ਜੀ 72 ਫਿਲਮ ਹੁਣ ਦੱਸਿਓ ਕਿਹੜੀ ਕਿਵੇਂ ਤੁਸੀਂ ਉਸ ਚ ਕੀ ਰੋਲ ਹੈ ਸਾਰਿਆਂ ਨੂੰ ਫਿਲਮ ਜੀ ਬਣਾਈ ਅਸੀਂ ਬਣਾਣੀਆਂ ਸੀ ਡਾਇਰੈਕਟ ਹੋ ਗਈ ਤੇ ਉਹਦੇ ਵਿੱਚ ਅਸੀਂ ਆ ਕੁੜੀ ਨੂੰ ਲੈ ਰਹੇ ਹਾਂ ਅਸੀਂ ਹੀਰੋਇਨ ਆ ਮੁੰਡੇ ਨੂੰ ਅਸੀਂ ਲੈ ਰਹੇ ਹਾਂ ਹੀਰੋ ਹਾਂਜੀ ਸਮੀ ਦੀ ਤਾਂ ਮੌਤ ਹੋ ਜਾਣੀ ਨਾ ਆਊਗਾ ਸਹੀ ਹੁੰਦਾ ਆਊਗਾ ਅੱਛਾ ਆਊਗਾ ਤੁਹਾਨੂੰ ਦਿਖਾਵਾਂਗੇ ਆਊਗਾ ਜਦੋਂ ਮੈਨੂੰ ਹੀਰੋ ਲੈਣਾ ਨਾ ਜੀ ਸਮੀ ਦੀ ਮੌਤ ਇਹਦੇ ਚ ਵਿਲਨ ਵੀ ਹੈ ਹਾਂਜੀ ਵਿਲਨ ਕੌਣ ਨਾ ਸੇ ਢਿੱਲੂ अस्सलाम वालेकुम सत श्री अकाल ਸਾਰੇ ਦੋਸਤਾਂ ਨੂੰ ਜਿਹੜੇ ਜੁੜੇ ਨਾਲ ਸਾਡੇ ਅੱਜ ਦੇ ਵਲੌਗ 'ਚ ਸਵੇਰੇ ਅੱਜ ਦਾ ਦਿਨ ਲਾਹੌਰ ਦੇ ਵਿੱਚ ਫੇਰ ਸਾਡਾ ਇੱਕ ਵਾਰੀ ਤੇ ਅੱਜ ਸਾਰੇ ਜਿਹੜੇ ਸਾਡੇ ਯੂਕੇ ਵਾਲੀ ਫੈਮਿਲੀ ਸੰਗਤ ਰਾਵੀ ਹੋਣੀ ਦੂਜੇ ਜਿਹੜੇ ਆਏ ਸਨ ਉਹ ਸਾਰਿਆਂ ਨੇ ਵਾਪਸ ਜਾਣਾ ਇੰਡੀਆ ਸੋ ਅੱਜ ਦਾ ਵਲੌਗ ਉਹਨਾਂ ਦੇ ਨਾਲ ਪਹਿਲੋਂ ਅੰਜਮ ਸੁੱਤਾ ਆਪਣੇ ਹੋਟਲ ਨੂੰ ਉਠਾਉਣੇ ਗੱਲਾਂ ਬਾਤਾਂ ਕਰਦੇ ਆ ਫਿਰ ਉਸਾਮਾ ਆਇਆ ਵਾ ਫਰੂਟ ਮੰਡੀ ਵਾਲਾ ਚਿਸ਼ਤੀਆਂ ਤੋਂ ਉਹਦੇ ਨਾਲ ਗੱਲਬਾਤ ਕਰਦੇ ਆ ਫਿਰ ਆਪਾਂ ਜਾਣਾ ਪ੍ਰੋਗਰਾਮ ਛੱਡਣਾ ਵਾਗਾ ਬਾਰਡਰ ਅੱਜ ਉਹਨਾਂ ਦਾ ਅਖੀਰਲਾ ਦਿਨ ਹੈ ਜੁੜੇ ਰਹਿਣਾ ਅੱਜ ਦੇ ਵਲੌਗ ਦੇ ਵਿੱਚ ਬਹੁਤ ਮਜ਼ੇਦਾਰ ਹੋਣਾ ਮਿਲਦੇ ਤੁਹਾਨੂੰ ਬਾਰਡਰ ਜਾ ਕੇ ਤੇ ਪਹਿਲਾਂ ਹੋਟਲ ਜਾ ਕੇ ਅੱਜ ਰਾਤੀ ਉਸਾਮਾ ਹੋਣੀ ਆਪਣੇ ਕੋਲ ਹੀ ਰੁਕੇ ਸੀ ਹੋਟਲ ਹੀ ਐ ਬੈਠੇ ਗੱਪਾਂ ਛੱਪਾਂ ਲੱਗਦੀਆਂ ਹੈਲੋ ਅਸਲਾਮ ਵਾਲੇਕੁਮ ਉੱਠ ਪਏ ਹੋ ਹਾਂਜੀ ਉੱਠ ਪਏ ਜੀ ਤਿਆਰ ਤਿਉਰ ਹੋ ਕੇ ਬੈਠੇ ਆ ਦੇਖੋ ਵਾਹ ਸਰਦਾਰ ਸਾਹਿਬ ਦਾ ਸਿਰ ਵਾਉਣਾ ਹੈ ਸੋਹਣੇ ਫੇਰ ਵੀ ਲੱਗਣੇ ਹੁਣ ਇੱਕ ਯਾਰ ਅਸੀਂ ਅੱਛਾ ਭਾਈ ਤੁਸੀਂ ਇਮਾਨਦਾਰੀ ਨਾਲ ਦੱਸਿਓ ਨਾਸਰ ਭਾਈ ਨੂੰ ਵੀ ਯਾਰ ਦੋ ਭਰਾ ਇੱਕ ਫਰੇਮ ਦੇ ਵਿੱਚ ਨਹੀਂ ਸੋਹਣੇ ਲੱਗਦੇ ਨਹੀਂ ਆਂਦਾ ਤਿਆਰ ਤੁਰ ਹੋ ਕੇ ਬੈਠੇ ਮੈਂ ਸੋਹਣੇ ਫੇਰ ਵੀ ਲੱਗਣੇ ਹਾਂ ਤਿਆਰ ਤਿਉਰ ਹੋ ਜਾ ਇਦਾਂ ਦੇ ਮੇਰੇ ਮਾਤਰ ਨਹੀਂ ਹੋਏ ਹਾਂਜੀ ਉਸਾਮਾ ਭਾਈ ਆਏ ਜੀ ਚਿਸ਼ਤੀਆਂ ਤੋਂ 650 ਕਿਲੋਮੀਟਰ ਸਫਰ ਕਰਕੇ 6.5 ਘੰਟੇ ਚ ਆਪਸ ਵਿੱਚ ਬੈਠੇ ਥੋੜਾ ਇੱਕ ਘਟਾ ਲੈਣਾ ਇੰਨਾ ਵੀ ਨਹੀਂ ਭਾਈ ਮੈਂ ਕੜਾ ਵੀ ਉਹ ਪਾਣੀ ਸਾਈਡ ਤੇ ਸੁੱਟੇ ਘੰਟੇ ਦੱਸਣੇ ਸੀ ਮੈਂ ਕਿਲੋਮੀਟਰ ਦਾ ਹਾਂ 6 ਘੰਟੇ ਲਾ ਲਓ ਹਾਂ ਘੰਟੇ ਦੱਸਣੇ ਤੇ ਕਿਲੋਮੀਟਰ ਕਿੰਨੇ ਬਣੇ 450 400 ਤੋਂ ਉੱਤੇ ਹੀ ਪੈ ਫਿਰ ਮੈਂ ਅੱਗੇ ਗੋਡੇ ਰਹਿ ਗਏ ਮੈਂ 600 ਦੱਸਿਆ ਫਿਰ 400 ਦਾ ਆਹੋ ਗੱਲ ਤਾਂ ਇੱਕ ਹੀ ਆ ਨਾ ਤੇਰਾ 400 ਨਾ ਮੇਰਾ 600 400 500 ਕਰ ਲਾ 500 ਕਰ ਲਓ ਹਾਂ ਅੱਛਾ ਜੀ ਇਹ ਰਾਤੀ ਆਏ ਇਹ ਭਾਈ ਸਾਹਿਬ ਬੋਲੀ ਇੱਕ ਲਾ ਦਿਓ ਕਿਸ ਤਰ੍ਹਾਂ ਬੋਲੀ ਹਾਂਜੀ ਬੋਲੀ ਵਕਾਰ ਭਾਈ ਦੀ ਮੈਨੂੰ ਨਾ ਭੇਜ ਦੇਣਾ ਇਹ ਜੀ ਸਬਜ਼ੀ ਮੰਡੀ ਚ ਹੁੰਦੇ ਆ ਫਰੂਟ ਮੰਡੀ ਚ ਮੇਰੀ ਬੋਲੀ ਹਰੀ ਮੰਡੀ ਉੱਥੇ ਚਿਸ਼ਤੀਆਂ ਦੇ ਵਿੱਚ ਬੜੇ ਮਸ਼ਹੂਰ ਆ ਤੇ ਇਹ ਜਦੋਂ ਸ਼ੁਰੂ ਚ ਹੋਏ ਸੀ ਨਾ ਮਸ਼ਹੂਰ ਹੋਏ ਸੀ ਬੋਲੀ ਤੋਂ ਹੋਏ ਸੀਗੇ ਹਾਂਜੀ 5 ਰੁਪਏ 10 ਰੁਪਏ ਕਰਕੇ ਉਹ ਜੋ ਇਹਨਾਂ ਦਾ ਹਿਸਾਬ ਕਿਤਾਬ ਉਹ ਹੁੰਦੀ ਬੋਲੀ ਕੀ ਨਹੀਂ ਆ ਸਵਾ ਦੀ ਬੋਲੀ ਪਾਉਣਾ ਮੈਂ ਬੋਲੀ ਹੁੰਦੀ ਹੁਣ ਬੰਦੇ ਖੜੇ ਆ ਮੇਰੇ ਕੋਲ ਗੱਡੀ ਪੂਰੀ ਆ ਦਵਾਣੇ ਦੀ ਆ ਜਾਂ ਕੇਲੇ ਦੀ ਆ ਇੱਕ ਇੱਕ ਡੂੰਗਰ ਮੇਰੇ ਪੱਲੇਦਾਰ ਇਦਾਂ ਚੱਕ ਕੇ ਲੈਣ ਸਿਰ ਮੋਰੇ ਲਈ ਹੁੰਦੇ ਆ ਜਿਹੜੀ ਆਵਾਮ ਖੜੀ ਆ ਲੈਣ ਲਈ ਉਹਨਾਂ ਦੀਆਂ ਅੱਖਾਂ ਮੇਰੀਆਂ ਅੱਖਾਂ 'ਚ ਪਈਆਂ ਹੋਈਆਂ ਅੱਖਾਂ ਚੱਖਾਂ ਪਾਓ ਨਾ ਵਕਾਰ ਸਾਹਿਬ ਜ਼ਰਾ ਇੱਧਰ 2 ਸਵਾ 2 2.5 ਪੌਣੇ 3 3 ਸਵਾ 3 3.5 ਪੌਣੇ 4 4 ਸਵਾ 4 4.5 ਪੌਣੇ 5 5 ਸਵਾ 5 5.5 ਪੌਣੇ 6 6 ਸਵਾ 6 ਤੇ ਅੱਲਾ ਰੋਜ਼ੀ ਦੇਵੇ ਹੁਣ ਛਿੱਤਰ ਖਾਣੇ ਆ 500 ਵਾਲੀ 6 ਸਵਾ 600 ਤੇ ਮੈਂ ਲੈ ਗਿਆ ਬੋਲੀ ਕਰਦਾ ਹਾਂ ਅੱਲਾ ਰੋਜ਼ੀ ਦੇਵੇ ਸਵਾ 6 ਆ ਸਵਾ 600 ਰੁਪਿਆ ਮੁੱਲ ਲੱਗਾ ਭਾਈ ਹੁਣਾਂ ਦਾ ਦੇਖ ਲਓ ਜੀ ਉਹਦਾ ਦਿਖਾ ਦਿਓ ਭਾਈ ਹੁਣਾਂ ਦਾ ਮੁੱਲ ਆਇਆ ਜਿਹੜਾ ਦਾ ਆ ਵੇਖ ਗਿਆ ਸਵਾ 600 ਰੁਪਿਆ ਯਾਰ ਬਹੁਤਾ ਲਾਤਾ ਬਹੁਤ ਬਹੁਤ ਲਾਤਾ ਲਾਤਾ ਜੀ ਬਹੁਤ
ਬਾਜੀ ਮੈਨੂੰ ਚੜ੍ਹਦੇ ਪੰਜਾਬ ਵਾਲੇ ਵੀਰਾਂ ਨੇ ਯਕੀਨ ਕਰੋ ਇੰਨੀ ਮੁਹੱਬਤ ਦਿੱਤੀ ਹੈ ਇਸ ਬੋਲੀ ਨੂੰ ਸੁਣ ਕੇ ਤੇ ਮੈਂ ਇਹਨਾਂ ਦੀ ਮੁਹੱਬਤ ਦਾ ਦੇਣ ਨਹੀਂ ਦੇ ਸਕਦਾ ਕਬਰ ਦੀਆਂ ਕੰਧਾਂ ਤੱਕ। ਮੈਨੂੰ ਬਹੁਤ ਪਿਆਰ ਮਿਲਿਆ ਤੇ ਬਾਈ ਰਹਿੰਦੀ ਖੁਦੀ ਕਸਰ ਮੇਰੀ ਰਾਤੀ ਤੁਸੀਂ ਸੱਦ ਕੇ ਕੱਢ ਦਿੱਤੀ ਆ। ਮੇਰੇ ਦਿਲ ਦੇ ਵਿੱਚ ਖੁਆਇਸ਼ ਸੀ ਤੁਹਾਡੇ ਨਾਲ ਮਿਲਣਾ ਬੈਠਣਾ ਇਸ ਗਰੁੱਪ ਦੇ ਵਿੱਚ ਆਉਣਾ। ਉੱਥੇ ਉਹ ਬਾਈ ਨਾਸਰ ਨੂੰ ਕਿਹਾ ਸੀ, ਉਹ ਕਹਿੰਦੇ ਵੀ ਉੱਥੇ ਆਵਾਂਗੇ। ਮੈਂ ਤਾਂ ਬਾਈ ਨਾਸਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਉੱਥੇ ਤੁਸੀਂ ਮੈਨੂੰ ਅਗਰ ਕਹੋ ਤੇ ਮੈਂ ਕੋਈ ਵੱਡਾ ਕਨਸਰਟ ਰੱਖ ਲੈਣਾ 5 ਤਹਿਸੀਲਾਂ ਦੀ ਆਵਾਜ਼ ਕਿਹੜੇ ਗਾਉਂਦੇ ਯਾਰ ਤੁਸੀਂ ਗਾਉਂਦੇ ਨਹੀਂ ਆ। ਇੱਕ ਮਿੰਟ ਭਾਵੇਂ ਤੁਸੀਂ ਗਾਉਂਦੇ ਨਹੀਂ ਆ ਇਸ ਟਾਈਮ ਗਾਉਣ ਵਾਲਿਆਂ ਤੋਂ ਉੱਤੇ ਫਿਰਦੇ ਆ ਅਲਹਮਦੁਲਿਲਾ ਕਿਆ ਕਰੋ ਇਸ ਗੱਲ ਤੇ। ਲੱਗਦੇ ਗਾਉਣ ਵਾਲੇ ਹੀ ਆ ਕਹਿਣ ਦਾ ਮਤਲਬ ਹੈ। ਨਹੀਂ ਮਕਸਦ ਮੇਰੇ ਗੱਲ ਕਰਨ ਦਾ ਕਿ ਅੱਲਾਹ ਤਾਲਾ ਨੇ ਇੰਨੀ ਇੱਜ਼ਤ ਦਿੱਤੀ ਆ ਇੰਨਾ ਪਿਆਰ ਦਿੱਤਾ ਵਾ ਭਰਾ ਆਪਾਂ ਨੂੰ ਸੁਣਦੇ ਆ ਦੇਖਦੇ ਆ। ਮੈਂ ਆਪਣੇ ਜ਼ਿਲ੍ਹੇ ਦੀ 5 ਤਹਿਸੀਲਾਂ ਦੀ ਆਵਾਮ ਇਕੱਠੀ ਕਰ ਲਵਾਂਗਾ ਅਗਰ ਤੁਸੀਂ ਕਹੋ ਤੇ ਤੁਸੀਂ ਸਾਰੇ ਆ ਜਾਓ ਪਲਾਨ ਬਣਾ ਆਵਾਂਗੇ ਜ਼ਰੂਰ ਆਵਾਂਗੇ। ਹਾਂ ਤੇ ਇਨਸ਼ਾਅੱਲਾ ਤਾਲਾ ਆਪਾਂ ਉੱਥੇ ਮਾਹੌਲ ਬਣਨਾ ਹੈ। ਅੱਛਾ ਸਰਵਾ ਸਾਹਿਬ ਇੱਧਰ ਧਿਆਨ ਕਰੋ ਕੀ ਤਰ੍ਹਾਂ ਗਵਾਜ ਇੱਧਰ ਪੈਸੇ ਭਾਈ ਹੁਣਾਂ ਦੇ ਬਸ ਰਾਲੇ ਹੇਠ ਪੈਸੇ ਰੱਖੇ ਸੀ ਉਹ ਇਕੱਠੇ ਕਰ ਰਾਤੀ ਰੱਖੇ ਸੀ। ਕਿੰਨੇ ਉਹ ਜੋ ਉਹ ਵੇ ਗਾਉਂ ਆਰੇ 35 ਰੁਪਏ ਪੂਰੇ ਗਿਣ ਕਿੰਨੇ ਆ ਜੀ 20 30 40 60 ਪੂਰੇ 60 ਪੂਰੇ ਵਾਪਸੀ ਦਾ ਕਿਰਾਇਆ ਪੂਰਾ ਹੈ ਜੀ ਗੱਲ ਕੀ ਕਰਨ ਲੱਗੇ ਸੀ? ਗਵਾ ਨਾ ਨਹੀਂ ਹੋਏ ਪੈਸੇ। ਗੱਲ ਕੀ ਕਰਨ ਲੱਗੇ ਸੀ? ਮੈਂ ਕਿਹਾ ਉਹ ਇੱਕ ਵੀਡੀਓ ਇਹਨੇ ਬਣਾਈ ਸੀ ਤੂੰ ਬਣਾਈ ਸੀ ਤੇ ਇਹਨੇ ਰਿਐਕਸ਼ਨ ਦਿੱਤਾ ਹਾਂ ਯਾਰ ਉਹ ਤੇ ਡਿਸਕਸ ਕਰ ਲਾਂਗੇ ਦੁਬਾਰਾ ਭਾਈ 1 ਮਿੰਟ ਉਹ ਪਹਿਲਾਂ ਮੈਂ ਜ਼ਿਕਰ ਸ਼ੁਰੂ ਕਰਦਾ ਸੀ ਨਾ ਪਹਿਲਾਂ ਅੰਜਮ ਦੀ ਸ਼ੁਰੂ ਪਹਿਲਾਂ ਕਰਾਂਗੇ ਨਾ ਵੀ ਗੱਲ ਕੀ ਸੀ ਉਹ। ਗੱਲ ਹੋਈ ਸੀ ਜੀ ਆੜਤੀ ਇਹਨਾਂ ਜੀ ਲਹੂ ਪੀਂਦੇ ਬੰਦਿਆਂ ਦਾ। ਉਹ ਗੱਲ ਹੋਈ ਸੀ ਗੱਲਾਂ ਮੰਡੀ ਦੇ ਆੜਤੀਆਂ ਦੀ। ਉਹ ਗੱਲ ਇਦਾਂ ਹੋਈ ਸੀ ਕਿ ਜਿਹੜਾ ਮੈਂ ਨਾ ਜੀ ਇੱਕ ਪਰਚੀ ਦੇਖੀ ਸਾਡੇ ਪਿੰਡ 'ਚ ਬਾਬਾ ਮੱਕੀ ਵੇਚ ਕੇ ਆਇਆ। ਉਹਦੀ ਪਰਚੀ ਦੇ ਉੱਤੇ ਨਾ ਇੱਕ ਤਾਂ ਆੜਤ 8 ਰੁਪਏ ਕੱਟੀ ਹੋਈ, ਦੂਜਾ ਉਹਨੇ ਕਿਹਾ ਜੀ ਮੈਂ ਨਗਦ ਪੈਸੇ ਲੈਣੇ। ਉਹਦੀ ਕੁੜੀ ਦਾ ਵਿਆਹ ਸੀ, ਉਹਨੇ ਨਗਦ ਪੈਸਿਆਂ ਦੇ ਵਿੱਚ ਕਟੌਤੀ ਵੱਖਰੇ ਕੀਤੀ। ਪਰਚੀ ਹਜੇ ਤੱਕ ਹੈਗੀ ਤੇ ਉਹ ਪਰਚੀ ਤੋਂ ਕਟੌਤੀ ਕਰਕੇ ਨਾ ਤੇ 8 ਦਿਨਾਂ ਦਾ ਟਾਈਮ ਦੇ ਦਿੱਤਾ। ਨਗਦਾਂ ਦਾ ਵੀ 8 ਦਿਨਾਂ ਦਾ ਵੀ ਇਹ ਕਿਹੜੇ ਨਗਦ ਆ? ਅੱਛਾ ਉਹ ਜਦੋਂ ਉਹ ਦੇਖਿਆ ਨਾ ਮੈਂ ਉਹ ਹਿਸਾਬ ਕਿਤਾਬ, ਫਿਰ ਮੈਂ ਇੱਕ ਬੰਦੇ ਨੂੰ ਪੁੱਛਿਆ ਆੜਤੀ ਨੂੰ ਉੱਥੇ ਗੱਲਾਂ ਮੰਡੀ 'ਚ। ਉਹ ਕਹਿੰਦਾ ਭਾਈ ਇਦਾਂ ਹੈ ਇੱਥੇ ਇਦਾਂ ਹੁੰਦੀ ਕਰਦੇ ਆ। ਅਸੀਂ ਵੀ ਵਰਤ ਰਹੇ ਆੜਤੀਆਂ ਨਾਲ ਬੜੀ ਦੇਰ ਦਾ। ਸਾਰੇ ਚਲੋ ਨਹੀਂ ਹੁੰਦੇ ਪਰ ਆਪਾਂ ਤਾਂ ਇੱਕ ਕਿਰਦਾਰ ਦੀ ਗੱਲ ਕਰ ਰਹੇ ਸੀ ਨਾ, ਜਿਹੜਾ ਆੜਤਾਂ ਦੇ ਵਿੱਚ ਇੱਕ ਕਿਰਦਾਰ ਆਪਾਂ ਉਸ ਦੀ ਗੱਲ ਕਰ ਰਹੇ ਸੀ, ਕਿਸੇ ਆੜਤੀ ਦੀ ਆਪਾਂ ਗੱਲ ਨਹੀਂ ਕਰ ਰਹੇ ਸੀ। ਤੇ ਉਹ ਜਿਹੜੇ ਆੜਤੀ ਇਦਾਂ ਹੈ ਸੀ ਉਹ ਉਥੋਂ ਮੰਡੀ ਚੋਂ ਮੈਨੂੰ ਵੀ ਫੋਨ ਆਏ। ਅੱਛਾ ਤੇ ਇਹ ਜਿਹੜਾ ਸਾਡਾ ਭਰਾ ਸਾਮਾ ਇਹ ਉੱਥੇ ਚਿਸ਼ਤੀਆਂ ਦੇ ਵਿੱਚ ਉਹਨੇ ਇਥੋਂ ਵੀਡੀਓ ਬਣਾਤੀ, ਉੱਥੇ ਬੈਠਾ ਪੰਪ ਹੋ ਗਿਆ। ਹਾਂ ਮੈਂ ਇਹਨੂੰ ਉੱਥੋਂ ਪੁੱਛਿਆ, ਇਹਨੂੰ ਟੈਲੀਫੋਨ ਵੀ ਮੈਂ ਕਰਦਾ, ਮੈਂ ਵੀ ਤੇਰੀ ਪੋਸਟ ਤੇ ਪੈਰ ਕਿਹਨੇ ਰੱਖਿਆ ਵੀ ਤੂੰ ਸ਼ਬਦ ਮੰਡੀ ਆੜਤੀ ਆ। ਗੱਲ ਅਸੀਂ ਗੱਲਾਂ ਆ ਗੱਲ ਕਲੀਅਰ ਹੋ ਗਈ ਬਾਈ। ਪਾਕਿਸਤਾਨ ਦੇ ਵਿੱਚ ਸ਼ਬਦ ਮੰਡੀ ਵਾਲੇ ਆੜਤੀ ਜਿਹੜੇ ਇਦਾਂ ਨਹੀਂ ਕਰਦੇ। ਹਾਂ ਸ਼ਬਦ ਮੰਡੀ ਵਾਲੇ ਆੜਤੀ ਇਹ ਵੀ ਕਰਦੇ ਆ, ਲੇਕਿਨ ਜਿਨ੍ਹਾਂ ਨੇ ਬਹੁਤ ਜ਼ਿਆਦਾ ਪੈਸਾ ਦਿੱਤਾ ਹੋਵੇ ਨਾ ਸ਼ਬਦ ਮੰਡੀ ਵਾਲੇ ਆੜਤੀ ਇਹ ਸੀਜ਼ਨ ਦਾ ਹੁਣ ਅਗਲੇ ਸਾਲ ਕਿਨੂੰ ਹੋਣਾ ਨਾ ਜਿਹੜਾ ਉਹਦਾ 20 ਲੱਖ ਰੁਪਇਆ ਵਪਾਰੀ ਹੁਣ ਹੀ ਲੈ ਗਿਆ ਵੀ ਮੈਂ ਯਾਰ ਖਰੀਦਦਾਰੀ ਕਰਨੀ ਆ, ਮੈਂ ਮਤਲਬ ਕਿ ਖਾਦਾਂ ਪਾਉਣੀਆਂ, ਉਹਨੂੰ ਤਿਆਰੀ ਕਰਾਉਣੀ ਆ ਬਾਗ ਦੀ। 20 ਲੱਖ ਰੁਪਇਆ ਸਾਡੇ ਕੋਲ ਲੈ ਗਿਆ ਤੇ ਉਹਦੇ ਵਾਸਤੇ ਫਿਰ ਮਤਲਬ ਕਿ ਕਮਿਸ਼ਨ 2 ਰੁਪਏ 1 ਰੁਪਏ ਵੱਧ ਕੱਟ ਲੈਂਦੇ ਆੜਤੀਏ। ਸ਼ਬਦ ਮੰਡੀ ਦੀ ਆੜਤੀਏ ਵੀ ਇਸ ਤਰ੍ਹਾਂ ਕਰਦੇ ਆ। ਲੇਕਿਨ ਬਾਈ ਜੀ ਇਹ ਜਿਹੜੀ ਗੱਲ ਮੇਰੇ ਵੀਰ ਨੇ ਕਹੀ ਸੀ ਆਪਦੇ ਮੂੰਹ ਤਸਦੀਕ ਕਰਦਾ ਪਿਆ ਕਿ ਗੱਲਾਂ ਮੰਡੀ ਵਾਲੇ ਆੜਤੀ ਉਹਦਾ ਸਾਨੂੰ ਪਤਾ ਹੀ ਨਹੀਂਗਾ ਗੱਲਾਂ ਮੰਡੀ ਵਾਲਿਆਂ ਦਾ, ਦੂਜਿਆਂ ਦਾ ਸਬਜ਼ੀ ਵਾਲਿਆਂ ਦਾ ਸਬਜ਼ੀ ਵਾਲਿਆਂ ਦਾ ਪਤਾ ਹੀ ਨਹੀਂ ਬਾਈ ਹੁਣਾਂ ਨੂੰ। ਲੇਕਿਨ ਇਹਨਾਂ ਨੂੰ ਹੁਣ ਮੈਂ ਇਨਵਾਈਟ ਕੀਤਾ ਵਾ ਸ਼ਬਦ ਮੰਡੀ ਵਾਲੇ ਆੜਤੀਏ ਵੀ ਆ ਕੇ ਦੇਖਣਗੇ, ਸਾਡੇ ਬਿੱਲ ਵੀ ਇਹਨਾਂ ਨੂੰ ਦਿਖਾਵਾਂਗੇ। ਸਮਾਂ ਉਸ ਸਬਜ਼ ਮੰਡੀ ਵਾਲਿਆਂ ਦੀ ਵੀ ਆਪਾਂ ਗਾਰੰਟੀ ਨਹੀਂ ਦੇ ਸਕਦੇ। ਤੂੰ ਠੀਕ ਹੋਏਗਾ ਮੇਰੀ ਦੇ ਦੇ ਯਾਰ। ਨਹੀਂ ਮੈਂ ਮੇਰੀ ਤਾਂ ਦੇ। ਹਾਂ ਤੇਰੀ ਦੇ ਅਲਾਈ ਮੋਰ ਦੇ ਬਾਈ ਮੇਰੀ ਗਾਰੰਟੀ। ਆਪਾਂ ਅੱਲਾ ਦੇ ਹੁਕਮ ਨਾਲ 1 ਰੁਪਿਆ ਨਹੀਂ ਕਦੀ ਕਿਸੇ ਦਾ ਖਾਦਾ। ਨਹੀਂ ਬਥੇਰੇ ਹੋਣਗੇ ਚੰਗੇ, ਬਹੁਤ ਆ ਸਾਰੇ ਬਹੁਤ ਚੰਗੇ ਹੋਣਗੇ ਯਾਰ। ਮੇਰੀ ਮੰਡੀ ਦੇ ਵਿੱਚ ਤਕਰੀਬਨ ਸਾਰੇ ਭਰਾ ਨੂੰ ਉਹ ਵੀ ਡੰਗ ਮਾਰਨ ਤੋਂ ਖਲੋਂਦੇ ਨਹੀਂ ਹੈ। ਨਹੀਂ ਖਲੋਂਦੇ। ਹਾਂ ਜ਼ਿਮੀਦਾਰ ਵੀ ਨਹੀਂ ਖਲੋਂਦੇ ਆੜਤੀਆਂ ਨੂੰ ਡੰਗ ਮਾਰਨ ਤੇ। ਇਹ ਵੀ ਗੱਲ ਹੈ, ਜ਼ਿਮੀਦਾਰ ਵੀ ਚੰਗੇ ਨਹੀਂ ਹੈ। ਪੈਸੇ ਲੈ ਕੇ ਕਈ ਸ਼ਬਦ ਮੰਡੀ ਚ ਨਾ ਇੱਥੋਂ ਸਾਡੇ ਸੁਧਾਰ ਚ ਕਈ ਜ਼ਿਮੀਦਾਰ ਹਜੇ ਤੱਕ ਨੱਸੇ ਹੋਏ ਭਾਈ। ਪੈਸੇ ਲੈਂਦੇ ਆ ਮੇਰੇ ਕੋਲੋਂ, ਸੌਦਾ ਵੇਚਦੇ ਲਾਹੌਰ ਮੰਡੀ ਚ ਜ਼ਿਆਦਾ ਰੇਟ ਮਿਲਦਾ ਨਾ, ਇੱਥੇ ਸੌਦਾ ਵੇਚ ਦਿੰਦੇ। ਪੈਸਾ ਲਿਆ ਉੱਥੋਂ ਚਿਸ਼ਤੀਆਂ। ਚਲੋ ਉਹ ਵੀ ਗੱਲ ਕਲੀਅਰ ਹੋ ਗਈ। ਤਾਂ ਸਮਾਂ ਭਾਈ ਬਹੁਤ ਵਧੀਆ ਲੱਗਾ ਤੁਸੀਂ ਆਏ। ਹੁਣ ਟਾਈਮ ਥੋੜਾ ਅਸੀਂ ਨਾ ਬਣਾਉਣੇ ਮਹਿਮਾਨਾਂ ਨੂੰ ਬਾਰਡਰ ਛੱਡਣਾ ਨੇ, ਆਪਾਂ ਗੱਪਸ਼ਪ ਲਾਉਂਦੇ ਹੋਰ। ਆਪਾਂ ਚੱਲੀਏ। ਹਾਂ ਨਿਕਲੀਏ ਹੁਣ। ਚਲੋ ਅੱਲਾ ਖੈਰ ਨਹੀਂ ਇਜਾਜ਼ਤ ਇਹਨਾਂ ਕੋਲ। ਹਾਂਜੀ ਸਾਮਾਂ ਨੂੰ ਵੀ ਟਪਾ ਦੇਣਾ ਜੀ। ਟਪਾ ਦਿਓ ਭਾਵੇਂ ਟਪਾ ਦਿਓ। ਚੱਲਦੇ ਜੀ ਚੱਲ। ਚਲੋ ਵੀ ਤਿਆਰੀ ਕਰ ਲਈ ਹੁਣ ਬਾਰਡਰ ਨੂੰ ਜਾਣ ਦੀ। ਸਮਾਂ ਭਾਈ ਬਹੁਤ ਸ਼ੁਕਰੀਆ, ਤੁਸੀਂ ਵੀ ਪਹੁੰਚੋ ਘਰ ਖੈਰ। ਅੱਲਾ ਖੈਰ ਕਰੇ ਜੀ, ਬਹੁਤ ਅੱਛਾ ਲੱਗਾ। ਰਾਣਾ ਸਾਹਿਬ ਵੀ ਸਾਡੇ ਆ ਗਏ, ਰਾਵੀ ਉਧਰ ਮਿਲਣ ਡਈ ਆ ਜਿਹੜੇ ਹੋਰ ਸਾਡੇ ਗੈਸਟ ਆ ਯਾਰ ਇਹਦਾ ਵੀ ਨਾਲ ਚਮਕ ਰਹੇ ਆ, ਚਮਕ ਰਹੇ ਨਾ ਤੇਲ ਲਾਇਆ ਵਾ। ਗਲੋ ਕਰ ਰਿਹਾ, ਗਲੋ ਗਲੋਇੰਗ ਤੇਲ ਦਾ ਦੱਸਣਾ
ਖੁਰਾਕ ਚੰਗੀ ਚੰਗੀ ਖਰਾਕ ਅੱਜ ਸੌਰੀ ਭਾਈ ਜੀ ਚੰਗੀ ਖਰਾਕ ਖਾਦੀ ਆ ਖਰਾਕਾਂ ਨਜ਼ਰ ਆ ਰਹੀਆਂ ਗੱਲਾਂ ਚੋਂ ਕਰਾਕਾ ਤੇ ਅੱਜ ਲਾਹੌਰ ਦੇ ਵਿੱਚ ਸਾਡਾ ਆਖਰੀ ਦਿਨ ਹੈ। ਨਹੀਂ ਲੱਗਦਾ ਜੀ ਆਖਰੀ ਦਿਨ ਅੱਛਾ ਅੰਜਮ ਨੂੰ ਬੜੀ ਕਾਲੀ ਹੈ ਜਾਨ ਦੀ ਵਾਪਸ ਇਹਨੂੰ ਕਾਲੀ ਬਹੁਤ ਹੀ ਜ਼ਿਆਦਾ ਠੀਕ ਹੈ ਵੀਰੇ ਠੀਕ ਹੈ ਫਿਰ ਜੀ ਮਿਲਦੇ ਹਾਂ ਅੱਲਾ ਖੈਰ ਕਰੇ ਭਾਈ ਜੀ ਰੱਬ ਰੱਖਾ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਔਰ ਬਾਰਡਰ ਨੂੰ ਜਾਣਾ ਅਸੀਂ ਜੀ ਮਹਿਮਾਨ ਜਿਹੜੇ ਕੁਝ ਜਿਨ੍ਹਾਂ ਨੇ ਅੱਜ ਵਾਪਸ ਜਾਣਾ ਉਹਨਾਂ ਨੂੰ ਛੱਡ ਕੇ ਤੇ ਫਿਰ ਲਾਹੌਰ ਹੀ ਆਵਾਂਗੇ ਵਾਪਸ ਸੋਹਤਾ ਸਾਹਿਬ ਆਏ ਆ ਬਾਕੀ ਹੋਰ ਗੈਸਟ ਨੇ ਫਿਰ ਉਹਨਾਂ ਨਾਲ ਕੁਝ ਟਾਈਮ ਸਪੈਂਡ ਕਰਾਂਗੇ ਬਾਰਡਰ ਤੇ ਪਰਾਡੋ ਦੇ ਬਾਰਡਰ ਤੇ ਪਰਾਡੋ ਤੇ ਨਹੀਂ ਤੇ ਸਾਹਮਣੇ ਝੰਡਾ ਲੱਗਾ ਇੰਡੀਆ ਪਾਕਿਸਤਾਨ ਦਾ ਉੱਥੇ ਬਾਰਡਰ ਹੈ ਤੇ ਅੱਜ ਅਸੀਂ ਪਹਿਲੀ ਵਾਰੀ ਤੁਹਾਨੂੰ ਦਿਖਾਣਾ ਪਹਿਲੀ ਵਾਰੀ ਆਇਆ ਪਹਿਲੀ ਵਾਰੀ ਮੈਂ ਫਿਰ ਪਹਿਲੀ ਵਾਰ ਦੇਖਣਾ ਲੋ ਜੀ ਇਸ ਵੇਲੇ ਅਸੀਂ ਜਾਣ ਦੇ ਹੁਣ ਬਾਰਡਰ ਵੱਲ ਨੂੰ ਸਾਰਿਆਂ ਨੂੰ ਲਿਆ ਨਾਲ ਬਿਠਾ ਤੇ ਸਭੀ ਵੇਖਣਾ ਹੈ ਵੀ ਵਿੱਚ ਕੌਣ ਕੌਣ ਹੈ ਤੇ ਉਹਨੇ ਜਦੋਂ ਵੇਖਿਆ ਗੱਡੀ ਦੇ ਵਿੱਚ ਉਹਦਾ ਹਿਸਾਬ ਨਹੀਂ ਲੱਗਾ ਵੀ ਕਿੱਥੇ ਸਮਾਨ ਪਿਆ ਆ ਭਾਈ ਸਾਹਿਬ ਤੋਂ ਮੈਂ ਬੜਾ ਮਿਸ ਕਰਾਂਗਾ ਇਹਨਾਂ ਨੂੰ ਕੀ ਭਾਈ ਸਾਹਿਬ ਨੂੰ ਬੜਾ ਮਿਸ ਕਰਾਂਗਾ ਕਿਹੜੀ ਸ਼ੈ ਸਾਰਾ ਕੁਝ ਨਾਲ ਫਿਰੇ ਤੁਰੇ ਆ 10 ਦਿਨ ਬਾਕੀਆਂ ਦਾ ਪਤਾ ਕੋਈ ਨਹੀਂ ਭਾਈ ਸਾਹਿਬ ਨੂੰ ਮਿਸ ਕਰਾਂ ਜੇ ਭਾਈ ਤੁਸੀਂ ਮਿਸ ਕਰੋਗੇ ਹਾਂਜੀ ਇਹ ਕਿਹਨੂੰ ਮਿਸ ਕਰੂ ਇਹ ਦੱਸਿਓ ਠੀਕ ਆ परदेसियों से ना आँखियां मिलाना परदेसियों को है एक दिन कमल दसो इन्हें की मिस करना पाओ नाल ले चलने ਰਵੀ ਨਹੀਂ ਤੇ ਉਹਨੇ ਪਹਿਲਾਂ ਨਹੀਂ ਵੇਖਿਆ ਤੈਨੂੰ ਘਰ ਦੀ ਤੇਰੀ ਪਹਿਲਾਂ ਨਹੀਂ ਵੇਖਿਆ ਨਹੀਂ ਪਹਿਲਾਂ ਨਹੀਂ ਅਸੀਂ ਦੇਖਿਆ ਕਿਤੇ ਅੱਛਾ रिश्ता आपे कर देने की ਇਹ ਘਰਦਿਆਂ ਨੇ ਕੀਤਾ आप पसंद ਘਰਦਿਆਂ ਨੇ ਕੀਤਾ ਮੈਂ ਕਿਹਾ ਹਾਂ ਉਹ ਕੈਮਰਾ ਚੱਲਦਾ ਇਹਨੇ ਤਾਂ ਜੀ ਪੰਜਾਬੀ ਚ ਰਿਸਕ ਲਿਆ ਨਾ ਨੌਕਰਾਣੀ ਜਾਂ ਪੌਂ ਮਾਰਨ ਨੌਕਰਾਣੀ ਜਾਂ ਪੌਂ ਮਾਰਨ ਇਹਨੇ ਰਿਸਕ ਲਿਆ ਸਾਡੇ ਨਾਲ ਜੀ ਇੱਥੇ ਕਿਸਮਤ ਪੁੜੀ ਹੋਈ ਖੁੱਲਦੀ ਆ ਦੇਖਦੇ ਦੁਖਦੇ ਨਹੀਂ ਇੱਕ ਦੂਏ ਨੂੰ अच्छा ਹਾਂ ਮਾਂ ਪਿਓ ਹੀ ਕਰਦਾ ਬਾਜੇ ਟਾਈਮ ਚੰਗਾ ਛੱਕਾ ਲੱਗ ਜਾਂਦਾ ਬਾਜੇ ਟਾਈਮ ਬਸ ਬਾਉਂਡਰੀ ਤੋਂ ਆਊਟ ਤੇਰਾ ਕਿਵੇਂ ਰਿਹਾ ਤੇਰਾ ਮੈਨੂੰ ਤਾਂ ਬਹੁਤ ਸੋਹਣੀ ਅੱਲਾ ਨੇ ਜਨਾਨੀ ਦੀ ਕੱਦ ਕਾਠ ਆ ਪੜ੍ਹੀ ਲਿਖੀ 16 ਪੜ੍ਹੀ ਹਾਂ ਦੇਖ चलो बहुत सोनी गल है बहुत ਹਾਂਜੀ मान कैमरा होना चाहिए ਪਸਤੌਲ ਵਾਲੀ ਗੱਲ ਨਹੀਂ ਕਰਨੀ ਨਹੀਂ ਆਣਗੇ ਦੁਬਾਰਾ ਜੀ ਅਸੀਂ ਇਹਨਾਂ ਨੂੰ खुला ਘਰ ਲੈ टाइम ਕੇ होगा ना ਜਾਵਾਂਗੇ सारे ਨੂੰ ਮਿਲ ਬੱਚੇ ਹੋਣਗੇ ਨਾਲੇ ਉਹ हाँ जी ਹਾਂਜੀ ਇਹਨਾਂ ਪਰਿਵਾਰ ਨੂੰ ਅਸੀਂ ਦੇ ਘਰ ਲੈ ਕੇ ਜਾਵਾਂਗੇ ਮਾਂ ਜੀ ਨਾਲ ਆਪਣੀ ਨਾਲ ਮਿਲਾਉਂਗਾ हाँ ਮੈਂ जी हाँ जी जरूर ਤੇ ਘਰਦਿਆਂ ਨਾਲ ਮਿਲਾਉਂਗਾ ਆਪਣੇ ਬਾਪੂ ਜੀ ਨਾਲ ਸਾਰਿਆਂ ਨਾਲ ਮਿਲਾਉਂਗਾ ਹੈ ਠੀਕ ਹੈ ਜਾਓ ਫੇ ਤੁਸੀਂ नाल ही ला दूंगी ਚਲੋ ਜੀ ਰੱਖ ਦੋ ਉਹ ਬੰਦਾ ਵੇਚਣ ਗਿਆ ਸੀ ਮੈਂ ਕੁਦਰਤੀ ਚਲਾਤਾ ਉਹ ਚੱਲ ਗਿਆ ਜੇ ਤੁਸੀਂ ਆ ਗਏ ਚੱਲੇ ਜੀ ਹਾਂ ਚੱਲੇ ਜੀ ਨਹੀਂ ਆਈ ਜਾਣਾ ਇੱਥੇ ਹੀ ਰੱਖ ਲਓ ਲਓ ਵੀ ਤਿਆਰੀਆਂ ਸਾਰੇ ਜਿਹੜੇ ਦੋਸਤ ਆਏ ਸੀ ਉਦੋਂ ਜਾ ਰਹੇ ਨੇ ਵਾਪਸ ਇਹ ਵੈਸੇ ਉਹਨਾਂ ਨੂੰ ਛੱਡਣ ਆਏ ਭੈਣ ਜੀ ਹੁਣੀ ਤੇ ਕੱਲ ਆਏ ਅਸੀਂ ਤੇ ਰਹਿਣਾ ਇੱਥੇ ਹਾਂ ਰਹਿਣਾ ਤੇ ਸਾਡੇ ਨਾਲ ਇਹ ਲੱਟ ਲੁੱਟ ਚਲਾਉਣੇ ਇੱਥੇ ਪੁਰਾਣੀਆਂ ਚੱਲੀ ਤੂੰ ਵਿਚਾਰੀ ਨੂੰ ਜਾਣਾ ਆ ਵੀ ਜਾ ਰਹੀ ਹੈ ਦਿਲ ਨਹੀਂ ਕਰਦਾ ਸਮੀ ਹੁਣ ਆਊਗਾ ਮਗਰ ਤੇ ਇੰਡੀਆ ਸੰਮੀ ਸੈਡ ਵੀ ਹੈ ਵਿਚਾਰਾ ਸੋ ਸਾਹਿਬ ਆ ਜਾਓ ਸੰਮੀ ਮੈਨੂੰ ਵੀ ਤੇਰੀ ਬਹੁਤ ਯਾਦ ਆਊਗੀ ਅੱਛਾ ਠੀਕ ਆ ਦੇਖ ਲਓ ਇਦਾਂ ਹੀ ਹੋਣੀ ਸਾਰੇ ਜਾਣਗੇ ਸੋਹਾ ਸਾਹਿਬ ਆਏ ਬਾਰਡਰ ਪਹਿਲੀ ਵਾਰੀ ਹਾਂਜੀ ਪਹਿਲੀ ਵਾਰੀ ਆਇਆ ਸਾਹ ਬੜਾ ਔਖਾ ਜਿਹਾ ਆ ਦੇਖੋ ਤੁਹਾਡਾ ਸਮਾਨ ਤਾਂ ਨਹੀਂ ਲੈ ਚੱਲੇ ਇੰਡੀਆ ਤੋਂ ਇਹ ਸਰੋਏ ਦਾ ਉਹ ਤਾਂ ਮੇਰਾ ਇਹ ਨਾ ਜਾਂਦਾ ਆਟੋ ਚਲਾਊਗਾ ਇਹਦਾ ਪੁੱਠਾ ਫੜਿਆ ਪੁੱਠਾ ਫੜਿਆ ਸਿੱਧਾ ਫੜ ਪਿੱਛੇ ਜੋ ਪਿੱਛੇ ਕੋਈ ਹਾਲ ਨਹੀਂ ਪੁੱਠਾ ਕਰਦਾ ਕਦੀ ਚਲਾਇਆ ਵੀ ਉਹ ਸਿੱਧਾ ਲੱਗਾ ਕਦੀ ਚਲਾਇਆ ਹੀ ਆਹ ਲੋ ਦੁਬਾਰਾ ਚਲਾ ਲਓ ਧਾਗਾ ਪੁੱਠਾ ਵੜਿਆ ਉਹਨੇ ਚਲਾਏ ਜੀ ਉਹਦੇ ਹੋਰ ਗੱਲ ਕਰ ਲਓ ਉਹਨੇ ਜੇ ਹੋਰ ਗੱਲਾਂ ਦਾ ਕਰ ਲੋ ਕੀ ਗੱਲ ਕਰ ਲਈ ਹੋਰ ਚਲੋ ਜੀ ਮਿਲਦੇ ਨੇ ਆ ਜਾਓ ਤੇ ਅੱਛੇ ਨਾ ਸੋਨੂੰ ਪੁੱਤ ਕਿਵੇਂ ਲੱਗਾ ਤੈਨੂੰ ਬਹੁਤ ਵਧੀਆ ਅੱਛਾ ਹੁਣ ਬੋਲੀ ਹੈ ਤੂੰ ਇੰਨੇ ਦਿਨਾਂ ਬਾਅਦ ਸਾਡੇ ਬਲੌਗ 'ਚ ਹੁਣ ਬੋਲ ਕੁਛ ਨਹੀਂ ਬੋਲ ਰਹੀ ਲੋ ਜੀ ਬੁੱਕ ਚੱਲੀ ਹੋਈ ਆ ਕੁੜੀ ਬੋਲਦੀ ਹੈ ਅੱਛਾ ਪਹਿਲਾਂ ਲੱਗਦਾ ਬੋਲਦੇ ਨਹੀਂ ਮੈਂ ਇਹੀ ਸਮਝਿਆ ਕੀ ਵੀ ਬੋਲਦੀ ਨਹੀਂ ਅੱਛਾ ਹਾਂ ਅਜੇ ਬੋਲਣਾ ਸ਼ੁਰੂ ਨਹੀਂ ਕੀਤਾ ਸੋਹਲ ਸਾਹਿਬ ਕਹਿੰਦੇ ਨੇ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ ਉਹ ਉਹਨੇ ਫਸਟ ਟਾਈਮ ਵੇਖਿਆ ਇੱਥੇ ਆਈ ਜੰਮੀ ਨਾਲ ਹੀ ਬੋਲ ਪਈ ਅਗਲੀ ਸਾਲਗਿਰਾ ਕਿੱਥੇ ਕਰਨੀ ਸੀ ਬਰਥਡੇ ਇੱਥੇ ਸਾਲਗਿਰਾ ਦੀ ਨਹੀਂ ਹੁਣ ਜੰਮੀ ਆ ਸਾਲ ਬਾਅਦ ਹੁਣ ਸਾਲ ਕਰੇ ਹੈਪੀ ਬਰਥਡੇ ਟੂ ਯੂ ਉਹ ਥੈਂਕ ਯੂ ਹੁਣ ਗੱਲ ਕੀ ਕਮੈਂਟ ਕੀ ਕਰਨਾ ਵਾ ਕੀ ਸਹੀ ਲੱਗਾ ਕੀ ਚੰਗਾ ਲੱਗਾ ਕੀ ਮਾੜਾ ਲੱਗਾ
ਮਾੜਾ ਤਾਂ ਕੁਛ ਨਹੀਂ ਲੱਗਾ ਜਿੱਦਾਂ ਮੈਂ ਇੱਥੇ ਜਦੋਂ ਆਈ ਸੀ ਮੇਰਾ ਲਾਈਕ ਕੋਈ ਡਰ ਨਹੀਂ ਹੈਗਾ ਸੀ ਜਿੱਦਾਂ ਬਹੁਤ ਸਾਰੇ ਕਈ ਜਾਂਦੇ ਯੂ نو ਸੁਣਦੇ ਆ ਕਿ ਇਦਾਂ ਹੋਣਾ ਇਦਾਂ ਕੁਛ ਨਹੀਂ ਹੈਗਾ ਸੀ ਮੈਂ ਤਾਂ ਰეკਮੈਂਡ ਕਰੂੰਗੀ ਦੀਦੀ ਸਾਰਿਆਂ ਨੂੰ ਇੱਥੇ ਆਉਣ ਲਈ ਅੱਛਾ ਬਹੁਤ ਵਧੀਆ ਲੱਗਾ ਅਗਲੀ ਵਾਰੀ ਆਉਣਾ ਨਾ ਹੁਣ ਹਾਂਜੀ ਹਾਂ ਵੀ ਉਹ ਰეკਮੈਂਡ ਤਾਂ ਕਰੀ ਜੇ ਕਰਨ ਦੰਦਾ ਤਾਂ ਗਾਂ ਵਿੱਚ ਡਿਸ਼ ਲੈ ਕੇ ਆ ਗਿਆ ਤੂੰ ਗਾਲੀ ਨੂੰ ਪੂਰੀ ਤੂੰ ਹੋਣ ਦਿੱਤੀ ਕਿਹਾ ਜੀ ਸਾਡੇ ਤੋਂ ਬੈਠੇ ਆ ਯੂਕੇ ਤੋਂ ਆਏ ਬੜੇ ਵੱਡੇ ਅਫਸਰ ਆਏ ਕਿਉਂਕਿ ਮੈਂ ਅੰਗਰੇਜ਼ੀ 'ਚ ਗੱਲ ਕਰਦਾ ਰਿਹਾ ਇਹ ਕਹਿੰਦੇ ਵੀ ਸਾਨੂੰ ਚੀਮਾ ਟਾਈਮ ਬੱਸ ਉੱਥੇ ਚਲਾ ਕੇ ਦਿਓ ਜਿਹੜੀ ਪਾਕਿਸਤਾਨ ਚੱਲਦੀ ਨਿਊ ਚੱਲਦੀ ਚੀਮਾ ਟਾਈਮ ਬਾਕੀ ਯੂਕੇ 'ਚ ਹਰ ਸ਼ਹਿਰ ਦੀ ਚੀਮਾ ਟਾਈਮ ਸਿਟੀ ਆ ਨਾ ਡਰਾਈਵਰ ਵੀ ਦਿਓ ਉਹ ਉਸ ਬਾਰੇ 'ਚ ਅਸੀਂ ਕੀਤੀ ਹੈ ਫੈਨਮ ਸੈਮਸੰਗ ਕਰਤੇ ਇੰਗਲਿਸ਼ ਇੰਗਲਿਸ਼ 'ਚ ਸੈਨ ਕੀਤੇ ਇਹ ਐਮਬੈਸਡਰ ਨੇ ਹਾਂਜੀ ਯੂਕੇ ਦੇ What have you okay? Yes. Oh yeah. I love you. ਹੋ ਗਿਆ ਇੰਨਾ ਕਹਿਣਾ ਹੁੰਦਾ ਹੋ ਗਈ ਗੱਲ ਅੱਛਾ ਹੋਰ ਕੀ ਗੱਲ ਹੋਈ ਭਾਜੀ ਕੀ ਗੱਲ ਹੋਈ ਬਸ ਡੀਲ ਹੋ ਗਈ ਨਹੀਂ ਇੰਗਲਿਸ਼ ਚ ਡੀਲ ਇਜ਼ ਡਨ ਡੋਨ ਅਸੀਂ ਹੁਣ ਤੱਕ ਡਾਂਸ ਸੁਣਦੇ ਆ ਇਹ ਡੋਨ ਸ਼ਾਇਦ ਉਹਦੇ ਡੋਨ ਕਹਿੰਦੇ ਹੋ ਤੁਹਾਡੇ ਦੋਨੋਂ ਵੱਟਾ ਕਹਿੰਦੇ ਆ ਨਾਲੇ ਉਹਨਾਂ ਨੂੰ ਨਾ ਤੁਸੀਂ ਪੰਜਾਬੀ ਸਿਖਾਤੀ ਆ ਹਾਂਜੀ ਪੰਜਾਬੀ ਸਿਖਾਤੀ ਉਹਨਾਂ ਨੂੰ ਅਸੀਂ ਬੜੀ ਆਪਣੇ ਰੰਗ ਚ ਰੰਗ ਲਿਆ ਹਾਂਜੀ ਇਹਨਾਂ ਨੂੰ ਅਸੀਂ ਚੀਮਾ ਟਾਈਮ ਉੱਥੇ ਯੂਕੇ ਚਲਾ ਕੇ ਲਿਆਏ ਚੀਮਾ ਟਾਈਮ 72 ਸਿਟੀ ਚੱਲੂ ਉੱਥੇ ਪਤਾ ਸੀ ਚੱਲੂ ਬੰਦੇ ਮਾਰ ਟਾਈਮ ਅਗਰ 3 ਘੰਟੇ ਚ ਮਲਤਾਨ ਨਹੀਂ ਤਾਂ ਸਿੱਧਾ ਕਬਰਸਤਾਨ ਬਹੁਤ ਜਾਬਰ ਟਾਈਮ ਭਾਜੀ ਪੱਕੇ ਨਹੀਂ ਹੈਗੇ ਸਾਡਾ ਅੱਜ ਤਾਂ ਬਾਬਾ ਚਾਦਰ ਵੱਡੇ ਗੁਲਾਮ ਅਲੀ ਖਾਨ ਸਾਹਿਬ ਨੇ ਰੱਖੀ ਹੁੰਦੀ ਉਹ ਰੱਖੀ ਹੋ ਜਾ ਗਾਣਾ ਦੀ ਕੁਆਲੀ ਤਾਂ ਨਹੀਂ ਕਰਨ ਲੱਗੇ ਨਹੀਂ ਉਹ ਸੰਸਕਾਰ ਪ੍ਰੀਤਮ ਦਰਦਮ ਇਹ ਕਿਰਨ ਜੀ ਬੈਠੇ ਨੇ ਜੀ ਸਾਡੇ ਕੋਲ ਰਾਵੀ ਕਿਰਨ ਤੁਸੀਂ ਫਿਲਮ ਚ ਨਾਮ ਨਹੀਂ ਰੱਖਣਾ ਮੇਰਾ ਨਹੀਂ ਰਾਵੀ ਕਿਰਨ ਜੀ ਰੱਖਾਂਗੇ ਫਿਲਮ ਦਾ ਤਾਂ ਹੀ ਮੈਂ ਕਿਹਾ ਸ਼ਾਇਦ ਤੁਸੀਂ ਸਵੇਰ ਦਾ ਕਿਰਨ ਨਾ ਫਿਲਮ ਹੁਣ ਦੱਸਿਓ ਕਿਹੜੀ ਕਿਵੇਂ ਤੁਸੀਂ ਉਸ ਚ ਕੀ ਰੋਲ ਹੈ ਸਾਰਿਆਂ ਨੂੰ ਫਿਲਮ ਜੀ ਬਣਾਈ ਅਸੀਂ ਬਣਾਣੀ ਅਸੀਂ ਡਾਇਰੈਕਟ ਹੋ ਗਈ ਤੇ ਉਹਦੇ ਵਿੱਚ ਅਸੀਂ ਆ ਕੁੜੀ ਨੂੰ ਲੈ ਰਹੇ ਹਾਂ ਅਸੀਂ ਹੀਰੋਇਨ ਆ ਮੁੰਡੇ ਨੂੰ ਅਸੀਂ ਲੈ ਰਹੇ ਹਾਂ ਹੀਰੋ ਹਾਂਜੀ ਸਮੀ ਦੀ ਤਾਂ ਮੌਤ ਹੋ ਜਾਣੀ ਨਾ ਆਊਗਾ ਸਹੀ ਹੁੰਦਾ ਆਊਗਾ ਤੁਹਾਨੂੰ ਦਿਖਾਵਾਂਗੇ ਆਊਗਾ ਜਦੋਂ ਮੈਨੂੰ ਹੀਰੋ ਲੈਣਾ ਨਾ ਜੀ ਸਮੀ ਦੀ ਮੌਤ ਇਹਦੇ ਚ ਵਿਲਨ ਵੀ ਹੈ ਹਾਂਜੀ ਵਿਲਨ ਕੌਣ ਨਾ ਸੇ ਢਿੱਲੂ ਅੱਛਾ ਹਾਂਜੀ ਮੇਰਾ ਇਹਦਾ ਰੋਲ ਕੀ ਫਿਲਮ ਸ਼ੁਰੂ ਤੇਰੇ ਤੋਂ ਹੋਣੀ ਕਿ 3-4 ਗਾਣੇ ਪਹਿਲੇ ਆਉਂਦੇ ਹਾਂ ਨਹੀਂ ਇਹਨੇ ਜਦੋਂ ਮੈਂ ਗਾਣੇ ਤੂੰ ਕਰਨੇ ਤੂੰ ਬੰਗਾਰ ਤੇ ਆਣਾ ਫਿਲਮ ਇਹ ਫਿਲਮ ਆ ਕਣਕ ਵੱਢਣੀ ਹੀਰੋ ਮੈਂ ਗਾਣੇ ਤੂੰ ਕਰਕੇ ਚੱਲਣੀ ਇਹ ਜੀ ਤੁਹਾਨੂੰ ਦੇਖਣ ਨੂੰ ਲੱਗੂਗੀ ਇਹ ਨਾਸਰ ਭਾਈ ਦਾ ਕੰਮ ਨਹੀਂ ਦੱਸਿਆ ਨਾਜ਼ਲ ਭਾਈ ਦਾ ਕੰਮ ਹੈ ਵਿਲਨ ਦਾ ਕੀ ਕੰਮ ਹੁੰਦਾ ਹੀਰੋ ਨੂੰ ਖੱਜਲ ਕਰਨਾ ਹੀਰੋ ਨੂੰ ਖੋ ਕੇ ਲੈ ਜਾਣਾ ਇਹ ਵਿਲਨ ਦਾ ਕੰਮ ਹੈ ਜੀ ਇਹ ਤੁਹਾਡੇ ਕੋਈ ਨਹੀਂ ਭਰੀ ਹੁਣ ਐਂਡ ਤੇ ਐਂਡ ਕੀ ਹੋਣਾ ਉਹਦਾ ਐਂਡ ਤੇ ਮੇਰੀ ਕੋਸ਼ਿਸ਼ ਹੋਣੀ ਮੈਂ ਵਿਲਨ ਨੂੰ ਮਾਰ ਦੂੰ ਬੜੀ ਗਲਤ ਕੋਸ਼ਿਸ਼ ਨਹੀਂ ਇਹ ਲਈ ਡਾਇਰੈਕਟ ਮੈਂ ਕਰਨੀ ਆ ਤੇ ਮੇਰੀ ਮਰਜ਼ੀ ਨਾ ਕਿੰਨੇ ਮਰਨਾ ਹੋ ਸਕਦਾ ਹੈ ਜਿਹੜਾ ਵਿਲਨ ਐਂਡ ਤੇ ਸੁਧਰ ਜਾਵੇ ਨਹੀਂ ਐਂਡ ਤੇ ਮਰਦਾ ਹੁੰਦਾ ਆਪਾਂ ਸੈਡ ਥੀਮ ਰੱਖਾਂਗੇ ਨਾ ਨਹੀਂ ਇਹਦੇ ਚ ਹੁਣ ਐਂਡ ਸਟੋਰੀ ਹੋਣੀ ਆ ਭੈਣ ਜੀ ਇਹ ਇਹਨੇ ਵਿਲਨ ਨੇ ਸੁਧਰ ਜਾਣਾ ਤੇ ਇਹਨੇ ਵਿਲਨ ਨਾਲ ਵਿਆਹ ਕਰਾ ਦੇਣਾ ਆਪਣੇ ਹੱਥੀ ਕਰਾ ਦੇਣਾ ਕੰਪਰੋਮਾਈਜ਼ ਹੋ ਜਾਣਾ ਐਸੇ ਸੁਭਾਅ ਦਾ ਹੀਰੋ ਤਾਂ ਅੱਜ ਤੱਕ ਨਹੀਂ ਦੇਖਿਆ ਕੰਪਰੋਮਾਈਜ਼ ਕਰ ਲੈਣਾ ਇਹ ਆਪਣੀ ਹੀਰੋਇਨ ਆਪਣੇ ਹੱਥੀ ਵਿਆਹ ਨਾ ਨਵੀਂ ਫਿਲਮ ਵਾਹ ਬਈ ਵਾਹ ਭਰਾ ਤਾਂ ਹੀਰੋ ਪਹਿਲੇ ਹੀ ਨਹੀਂ ਵੇਖਿਆ ਪਹਿਲੀ ਵਾਰੀ ਦੇਖਿਆ ਮੈਂ। ਨਹੀਂ ਐਂਡ ਤੇ ਆਪਾਂ ਸੀਨ ਦਿਖਾਵਾਂਗੇ ਨਾ ਭਾਜੀ ਵੀ ਖਤਮ ਹੋ ਰਹੀ ਦੋਵਾਂ ਦੇ ਸਿਰ ਤੇ ਪਿਆਰ ਦੇ ਰਿਹਾ ਰੋਂਦਾ ਕਿਆ ਰੋਲ ਦਿੱਤਾ ਨਾਸਰ ਸਾਹਿਬ ਕਿਆ ਹੀਰੋ ਬਣਾਇਆ ਮੈਂ ਆਨਾ ਕਿ ਰੋਲ ਹੀ ਦਿੱਤਾ ਰੋਲ ਇਦਾਂ ਨਹੀਂ ਦਿੰਦਾ ਹੈ ਰੋਲ ਨਹੀਂ ਦਿੱਤਾ ਰੋਲ ਹੀ ਦਿੱਤਾ ਸਾਰੇ ਕੱਢਦੇ ਕਿ ਨਹੀਂ ਡਾਇਰੈਕਟਰ ਨੇ ਬਾਹਰ ਕੱਢ ਮਾਰੇਗੀ ਨਹੀਂ ਇਹ ਡਾਇਰੈਕਟਰ ਹੁੰਦਾ ਆਪ ਇਹ ਕਦੋਂ ਤੱਕ ਆਣਾ ਜੀ ਦੁਬਾਰਾ ਤੇ ਕਦੋਂ ਬਣਨੀ ਫਿਲਮ ਇਹ ਪ੍ਰੋਡਿਊਸਰ ਡਾਇਰੈਕਟਰ ਸਾਹਿਬ ਦੱਸਣਗੇ
ਹਾਂਜੀ ਕਦੋਂ ਤੱਕ? ਹੀਰੋ ਨੇ ਬਸ ਡੌਲੇ ਬਣਾਉਣੇ ਆਪਣੇ ਤੇ 6 ਪੈਕ ਬਣਾਉਣੇ ਉਦੋਂ। ਅੱਛਾ ਮੈਂ ਟਾਈ ਹੋਣੀ ਸਿੱਖ ਲੈਣੀ ਉੱਚ ਬਣਾਈ ਸੀ। ਫਿਰ ਫਿਲਮ ਬਣਾਉਣ ਦਾ ਕੋਈ ਪ੍ਰੋਗਰਾਮ? ਇਹ 6 ਪੈਕ ਬਹੁਤ ਔਖੇ ਬਣਦੇ, ਇਹਨਾਂ ਨੂੰ 6-6 ਸਾਲ ਲੱਗ ਜਾਂਦੇ। ਨਹੀਂ 6 ਮਹੀਨੇ ਨਕਲੀ ਲਾ ਲਓ, ਨਕਲੀ ਵੀ ਲੱਗ ਜਾਂਦੇ ਆ। ਆਹੋ ਉਹ ਵੀ ਮਿਲ ਜਾਂਦੇ ਆ। ਇਹ ਅਸੀਂ ਬਣਾ ਲਾਂਗੇ, ਅਸੀਂ ਇਹ ਬਣਾ ਲਾਂਗੇ। ਬਣਾ ਦੇਗਾ। ਹਾਂ ਜੇ ਤੂੰ ਹੀਰੋ ਦਾ ਪੱਕਾ ਕਰੇ ਨਾ ਮੈਂ 6 ਪੈਕ ਬਣਾ ਲੂੰਗਾ। ਚਲੋ ਓਕੇ ਹੋ ਗਿਆ, ਵੀਡੀਓ ਸਬੂਤ ਹੈ ਠੀਕ ਹੈ। ਹਾਂ ਬਿਲਕੁਲ। ਸਾਈਨ ਕਰਨ ਵਾਲੀ ਹੈ, ਪਹਿਲਾਂ ਮੈਂ ਕਹਿੰਦਾ ਪੇਪਰ ਵਰਕ ਕਰਾ ਲੈਣੇ। ਉਹ ਅੱਗੇ ਕਰ ਲਏ ਆ ਸਤੀਰ ਸਾਹਿਬ ਨੂੰ। ਸਵੀਰ ਸਾਹਿਬ ਇੱਕ ਇੰਗਲਿਸ਼ ਚ ਗੱਲ ਹੋਰ ਹੋ ਜਾਏ। ਆਈ ਗਏ ਹਾਂ ਠਾਂ ਕਰਾਂ ਨਾ ਹੱਥ। ਉਹ ਰੁਕ ਜਾਂਦੀ ਵਿੱਚ। ਉਹ ਗੱਲਬਾਤ ਪੁੱਛੋ ਨਾ ਕੁਛ ਕੀ ਸਾਹਮਣੇ You ਦੋਏਂਗੀ ਚਾਹ you seen me? Camera, video, film, TV. Yes, I have. Oh. Okay. Thank you. ਵੰਡਰਫੁਲ ਵੰਡਰਫੁਲ। ਬਿਲਕੁਲ। ਅੱਛਾ ਮੈਂ ਵੀ ਸਾਹਮਣੇ ਆ ਰਿਹਾ ਸੀ ਕਿ ਮੋਰਾ ਕਿਵੇਂ ਇੰਗਲਿਸ਼ ਸਿੱਖ ਗਿਆ, ਪੰਜਾਬੀ ਸਿੱਖ ਗਿਆ, ਤੈਨੂੰ ਇੰਗਲਿਸ਼ ਨਹੀਂ ਆਉਂਦੀ। ਉਹ ਵੀ ਕੁਝ ਬੜੀ ਮਾਰ ਗਈ। ਕੋਈ ਨਾ ਅੰਗਰੇਜ਼ ਆਇਆ, ਉਹਨੇ ਪੰਜਾਬੀ ਸਿਖਾਣੀ ਸੀ ਕਿਸੇ ਬੰਦੇ ਨੂੰ। ਅੱਛਾ ਉਹਨਾਂ ਦੋਵਾਂ ਨੂੰ ਨਾ ਕੋਠੇ 'ਚ ਬੰਦ ਕਰਤਾ, ਕਹਿੰਦੇ ਵੀ ਇਹਨੂੰ ਸਿਖਾ। ਹਾਂ ਉਹ ਅੰਗਰੇਜ਼ੀ ਕਹਿੰਦਾ ਵੀ ਮੈਂ 7-8 ਘੰਟਿਆਂ 'ਚ ਇਹਨੂੰ ਅੰਗਰੇਜ਼ੀ ਸਿਖਾ ਦੂੰ ਪੰਜਾਬੀ ਨੂੰ। ਕਹਿੰਦੇ ਠੀਕ ਹੈ। 7-8 ਘੰਟਿਆਂ ਬਾਅਦ ਉਹ ਬਾਹਰ ਨਿਕਲੇ ਨਾ, ਅੰਗਰੇਜ਼ ਆ ਕੇ ਕਹਿੰਦਾ ਇਹ ਨਹੀਂ ਸਿੱਖਦਾ। ਉਹ ਪੰਜਾਬੀ ਸਿੱਖ ਗਿਆ। ਪੰਜਾਬੀ ਐਸੀ ਸ਼ਾਇਦ ਜੀ। ਹਾਂ ਚਲੇ ਪਾਣੀ ਹੈਗਾ। ਤੁਸੀਂ ਐਂਬੈਸਡਰ ਸਾਹਿਬ ਕੋਈ ਗੱਲ ਕਰਨੀ ਚਾਹੋਗੇ? ਨਹੀਂ, I'm fine. ਮੋਹ ਪਾਲੇ ਮਾਰ ਹੈ ਮੈਂ ਨਾ ਅੱਗੇ ਇਹਨਾਂ ਦੀ ਘਰ ਦੀ ਨੂੰ ਕਹਿ ਰਿਹਾ ਸੀ ਵੀ ਤੁਸੀਂ ਨਾ ਬੜੇ ਮੁਕੱਦਰ ਆਲੀਆਂ ਵੀ ਬੜਾ ਭਲੇ ਮਾਨਸ ਬੰਦਾ ਰੱਬ ਨੇ ਦਿਆ। ਤੇਰੇ ਤਰ੍ਹਾਂ ਦਾ ਤੇਰੀ ਘਰ ਦੀ ਇਦਾਂ ਹੀ ਆ। ਆਹ ਉਹਦਾ ਵੀ ਇਦਾਂ ਹੀ ਹਿਸਾਬ। ਆਪਣੇ ਵੀ ਕਰਨਾ। ਉਹਦੇ ਕਰਮ ਚੰਗੇ ਆ। ਉਹਦੇ ਵੀ ਕਰਮ ਚੰਗੇ। ਕਿਤੇ ਚਿੜੀਆਂ ਚੁੜੀਆਂ ਨੂੰ ਤੁਸੀਂ ਦਾਣੇ ਪਾਏ, ਕਿਤੇ ਤੁਸੀਂ ਕੰਮ ਆ ਗਏ। ਕੰਮ ਆਏ। ਹਾਂ। ਸਾਡੇ ਜੀ ਬੱਸ ਇੱਥੇ ਚੱਲਦੀ ਆ। ਉਹ ਹੈ ਤਾਂ ਸਵਾਰੀਆਂ ਢੋਣ ਵਾਲੀ ਲਾਰੀ ਆ। 72 ਸੀਟਾਂ ਹੁੰਦੀਆਂ। 72 ਸੀਟਾਂ 72 ਸੀਟਾਂ ਲੱਗੀਆਂ ਉਹਦੇ। ਅੱਛਾ ਜੀ। ਹਾਂਜੀ ਸੀਟਾਂ ਤੇ ਬੰਦੇ ਬਹਿਣੇ ਆ ਸਰਦਾਰ ਜੀ, ਉਹ ਉੱਥੇ ਸਫਾ ਵਿਛਾਈਆਂ ਹੋਣੀਆਂ। ਸੀਟਾਂ ਤੇ ਆਰਾਮ ਹੈ। ਨਹੀਂ ਮਕੈਨ ਤੋਂ ਭਾਵ ਸੀ ਉਹਦਾ 55 ਸੀਟਾਂ ਹੁੰਦੀਆਂ। 72 ਹੈ ਬਾਬਾ ਜੀ, 72। ਉਹਦਾ ਨਾ ਉਹ ਅਗਲੇ ਟਾਇਰਾਂ ਤੋਂ ਗਾਂਹ ਵਧੀ ਹੁੰਦੀ ਵੀ ਉਹ ਜਦੋਂ ਰੇੜੀ ਰੂੜੀ ਤੋਂ ਕ੍ਰਾਸ ਕਰਦੇ ਆ ਨਾ ਤਾਂ ਉੱਤੋਂ ਟਪਾ ਲੈਂਦੇ ਆ ਅਗਲਾ ਪਾਸਾ। ਬੜੀ ਖਤਰਨਾਕ, ਬੜਾ ਤਜਰਬਾ ਕਿਸੇ ਨੇ ਕਰਿਆ ਉਹ ਬੱਸ ਦਾ। ਕਾਮਯਾਬ ਲਓ ਵੀ ਦੋਸਤੋ, ਵਾਵਾ ਦਿਨ ਰਹੇ ਆਪਾਂ ਨਾਲ ਤੇ ਹੁਣ ਹੋ ਗਿਆ ਜਾਣ ਦਾ ਟਾਈਮ ਭੈਣ ਨਹੀਂ ਆਉਂਦਾ। ਹੋਪਫੁਲੀ ਇੰਜੋਏ ਕੀਤਾ ਹੋਵੇਗਾ। ਬਹੁਤ ਇੰਜੋਏ। ਖਾਸ ਤੌਰ ਤੇ ਕੁੜੀਆਂ ਆਈਆਂ ਨਾ ਤੇ ਇਹਨਾਂ ਨਾਲ ਮੈਸੇਜ ਜਰਾ ਵਧੀਆ ਜਾਏਗਾ। ਜਨਰੇਸ਼ਨ ਜਿਹੜੀ ਹੈ ਨਾ ਇਹਨਾਂ ਦੀ ਹੈ ਨਾ। ਹਾਂਜੀ ਜੀ, ਯੰਗ ਜਨਰੇਸ਼ਨ। ਤੇ ਉਹ ਇੱਕ ਰਾਬਤਾ ਜਿਹਾ ਬਣਦਾ ਨਾ, ਫਿਰ ਉਹਨੂੰ ਪਤਾ ਲੱਗਦਾ ਵੀ ਹੌਸਲਾ ਹੋ ਜਾਂਦਾ ਵੀ ਇਹ ਵੀ ਗਏ ਤੇ ਚਲੋ ਅਸੀਂ ਵੀ ਚੱਲਦੇ। ਹਾਂਜੀ ਥੋੜੇ ਪਿੱਛਾ ਨੂੰ ਹੋ ਜਾ। ਤੇ ਕੋਸ਼ਿਸ਼ ਇਹੀ ਕਰੀਦੀ ਅਸੀਂ ਸਾਰੇ ਦੋਸਤ ਰਲ ਮਿਲ ਕੇ ਕਿ ਜਿਹੜੇ ਆਉਣ ਉਹਨਾਂ ਨੂੰ ਇੰਨਾ ਕਰੀਏ ਵੀ ਕੰਫਰਟ ਜ਼ੋਨ 'ਚ ਲਾਈਏ ਵੀ ਉਹਨਾਂ ਨੂੰ ਘਰ ਲੱਗੇ ਆਪਣਾ। ਘਰ ਵਾਂਗੂ ਹੀ ਫੀਲ ਹੋਇਆ। ਇਹ ਸਾਰੇ ਜਿਹੜੇ ਆਏ ਜੇ ਇੱਥੇ ਮੋਬਾਈਲ ਦਾ, ਇਸੇ ਸੋਸ਼ਲ ਮੀਡੀਆ ਦਾ ਕਮਾਲ ਹੈ। ਇਹਦਾ ਕਰਕੇ ਸਾਰੇ ਜੁੜੇ। ਆਜੋ ਓਕੇ ਜੀ, ਰੱਬ ਰੱਖਾ ਤੁਹਾਨੂੰ ਵੀ ਬਹੁਤ ਅੱਛਾ ਲੱਗਿਆ। ਸਾਰਿਆਂ ਨੂੰ ਰੱਬ ਰੱਖਾ। ਲਓ ਵੀ ਦੋਸਤੋ, ਇਹ ਸੀ ਸਾਡਾ ਅੱਜ ਦਾ ਵਲੌਗ। ਜਿਹੜੇ ਆਏ ਸੀ ਕੁਝ ਦੋਸਤ, ਉਹਨਾਂ ਨੂੰ ਆਪਾਂ ਸੀ ਆਫ ਕਰ ਦਿੱਤਾ ਬਾਰਡਰ ਤੇ ਛੱਡ ਕੇ, ਤੇ ਹੁਣ ਲਾਹੌਰ ਵੱਲ ਜਾਂਦੇ ਪਏ। ਤੇ ਇਹਨਾਂ ਦੇ ਜਿੰਨੇ ਦਿਨ ਰਹੇ ਉੱਥੇ ਅਸੀਂ ਵੀ ਸਾਰੇ ਦੋਸਤਾਂ ਨੇ ਕਾਫੀ ਇੰਜੋਏ ਕੀਤਾ। ਇਹ ਹੁਣ ਆਏ ਨੇ ਕੱਲ ਪਰਸੋਂ, ਉਹ ਪਿੱਛੇ ਵੀ ਨੇ, ਇਹ ਹੁਣ ਅੱਗੋਂ ਸਾਡੇ ਨਾਲ ਰਹਿਣਗੇ। ਸੋਤਾ ਸਾਹਿਬ ਵੀ ਆਏ। ਤੇ ਕੁਝ ਦਿਨ ਅਗਲੇ ਵਲੌਗ ਤੁਹਾਨੂੰ ਵੇਖਣ ਨੂੰ ਹੋਰ ਮਿਲਣਗੇ। ਜੁੜੇ ਰਹਿਣਾ ਨਾਲ ਸਾਡੇ ਚੈਨਲ ਦੇ। ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ। ਰੱਬ ਰੱਖਾ।